एक वड्डा जथा लैके सिख बुद्धिजीवियों का कि जी मोदी दे नाल मुलाकात किवें हथ जोड़ के गुलामां वांग खड़े ने। वो कह रहे हैं जी मोदी जी जिन्ना तुसी सिख कम्युनिटी दे लई कीता तुसी कर रहे हो इन्ना तो पहला कोई नहीं आया। उन्होंने कह रहे हैं मोदी जी तुहाडे च भी बहुत सिखां वाले गुण ने, जिवें तुहाडा 56 इंच का सीना है और तुसी निडर हो है, और जिवें तुसी जिहड़ा इस वेले भारत नहीं दुनिया के लोग जिहड़े तुहाडे वल देख रहे हैं लीडरशिप ने। मोदी जिहड़ा है उन्हें सारिਆਂ ਨੂੰ कह रहा है कि जी ये तुसी बहुत चंगा कीता मैनूं मिलण आए हो, और उन्होंने कहा कि भी हिज गवर्नमेंट वाज कमिटेड टू रिजॉल्विंग इशूज़ बीइंग फेस्ड बाय द सिख्स। वो बीजेपी की गवर्नमेंट हिमाचल च है, उत्थे तुहाडे निशान साहब उन्होंने लवा दिते ने, उन्होंने तुहाडा जीना हराम किया होया है। यूपी दे विचों योगी वापस आया और कल एक वीडियो मैनू वीर सुखजिंदर सिंह बाजवा जी ने भेजी है, एक सिख बच्चे नूं किवें कुट के मार रहे हैं उत्थे ही। वेलकम बैक टू प्रोग्राम। सो व्यूअर्स एंड वाले सैक्शन ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸੇ ਵੀ ਕੌਮ ਵਿੱਚ ਜ਼ਮੀਰ ਫਰੋਸ਼ਾਂ ਦੀ ਕਦੇ ਕਮੀ ਨਹੀਂ ਹੁੰਦੀ। ਆਰਐਸਐਸ ਵੱਲੋਂ ਸਿੱਖਾਂ ਵਿੱਚ ਘੁਸਪੈਠ ਕਰਕੇ ਇਸ ਕਿਸਮ ਦੇ ਕਈ ਬੇਜ਼ਮੀਰਿਆਂ ਦੀ ਨੁਮਾਇਸ਼ ਜਿਹੜੀ ਹੈ ਉਹ ਲਾਈ ਜਾ ਰਹੀ ਹੈ, ਔਰ ਇਸ ਕਿਸਮ ਦੇ ਜ਼ਮੀਰ ਫਰੋਸ਼ਾਂ ਦਾ ਇੱਕ ਟੋਲਾ ਸਿੱਖ ਬੁੱਧੀਜੀਵੀਆਂ ਦੇ ਲੇਬਲ ਥੱਲੇ ਮੋਦੀ ਨਾਲ ਮਿਲਾਇਆ ਗਿਆ। ਇਸ ਮੁਲਾਕਾਤ ਨੂੰ ਕਾਫੀ ਪ੍ਰਚਾਰਿਆ ਜਾ ਰਿਹਾ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਤੁਸੀਂ ਬੇਜ਼ਮੀਰਿਆਂ ਦੀ ਗੱਲ ਕੀਤੀ ਤੇ ਮੈਨੂੰ ਬਾਜ਼ਮੀਰਾਂ ਦਾ ਖਿਆਲ ਆਇਆ, ਔਰ ਅਲਾਮਾ ਇਕਬਾਲ ਦਾ ਇਹ ਸ਼ੇਰ, ऐ ताहिरे लाहूती उस रिज़क से मौत अच्छी जिस रिज़क से आती हो परवाज़ में कोताही। कि ऐ डिवाइन बर्ड जदों असी ਜਿਹੜੇ ਲੋਕ ਸੱਚ ਹੱਕ ਇਨਸਾਫ ਦੇ ਰਸਤੇ 'ਤੇ ਤੁਰਦੇ ਹਾਂ, ਰੱਬ ਦੀ ਗੋਦ ਦੇ ਵਿੱਚ ਬੈਠ ਕੇ ਉੱਚੇ ਅਸਮਾਨਾਂ ਦੀਆਂ ਉਡਾਰੀਆਂ ਲਾਉਂਦੇ ਨੇ, ਉਹਨਾਂ ਨੂੰ ਐਡਰੈਸ ਕਰਦੇ ਹਾਂ ਕਿ ਇਹ ਉਹ ਪੰਛੀ ਤੂੰ ਡਿਵਾਈਨ ਬਰਡ ਹੈ, ਉਹ ਰਿਜ਼ਕ ਨਾ ਖਾਈ ਕਦੇ ਜਿਹਦੇ ਨਾਲ ਤੇਰੀ ਇਹ ਉਡਾਨ ਉਸ ਦੇ ਨਾਲ ਸਮਝੌਤਾ ਕਰਨਾ ਪਏ। ਔਰ ਅੱਜ ਜਦੋਂ ਮੈਂ ਦੇਖ ਰਿਹਾ ਸੀ ਵਾਰਸ ਪੰਜਾਬ ਦੇ ਆਰਗੇਨਾਈਜੇਸ਼ਨ ਨੂੰ ਹੁਣ ਨੌਜਵਾਨ ਅੰਮ੍ਰਿਤਪਾਲ ਸਿੰਘ ਲੀਡ ਕਰਦੇ ਨੇ, ਉਹ ਚੰਗੇ ਸ਼ਾਇਰ ਵੀ ਨੇ, ਉਹਨਾਂ ਨੇ ਇੱਕ ਬਹੁਤ ਖੂਬਸੂਰਤ ਕਪਲੇਟ ਕਿਹਾ ਹੈ, ਔਰ ਉਹਦੇ ਨਾਲ ਫਿਰ ਮੈਂ ਜਿਹੜਾ ਟੌਪਿਕ ਇਨ ਡਿਸਕਸ਼ਨ ਹੈ ਕਿਉਂਕਿ ਉਹਦੇ ਨਾਲ ਇਹ ਰੈਲੇਵੈਂਟ ਹੈ ਜੋ ਮੈਂ ਅਲਾਮਾ ਇਕਬਾਲ ਦਾ ਸ਼ੇਰ ਵੀ ਔਰ ਇਹਨਾਂ ਦੀ ਲਿਖਤ ਵੀ ਕਹਿ ਰਹੇ ਹਾਂ। ਹਰਾਮ ਦੇ ਟੁੱਕੜ ਨਾਲੋਂ ਚੁੱਲ੍ਹਿਆਂ 'ਚ ਘਾਹ ਚੰਗਾ, ਬੇਜ਼ਮੀਰੇ ਜਿਉਣ ਨਾਲੋਂ ਸਿਵਿਆਂ ਦਾ ਰਾਹ ਚੰਗਾ। ਹਰਾਮ ਦੇ ਟੁੱਕੜ ਨਾਲੋਂ ਚੁੱਲ੍ਹਿਆਂ 'ਚ ਘਾਹ ਚੰਗਾ, ਬੇਜ਼ਮੀਰੇ ਜਿਉਣ ਨਾਲੋਂ ਸਿਵਿਆਂ ਦਾ ਰਾਹ ਚੰਗਾ। ਬੇਵਫਾ ਦੀ ਯਾਰੀ ਨਾਲੋਂ ਹੋ ਜੇ ਤੋੜ ਵਿਛੋੜ ਚੰਗਾ, ਮੜੀਆਂ ਦੀ ਸ਼ਾਂਤੀ ਨਾਲੋਂ ਤਲਵਾਰਾਂ ਦਾ ਸ਼ੋਰ ਚੰਗਾ। ਹੁਣ ਇਹ ਚੁੱਲ੍ਹਿਆਂ 'ਚ ਘਾਹ ਅਸੀਂ ਦੇਖਦੇ ਹਾਂ ਵੀ ਜਿਹੜੇ ਜੁਝਾਰੂ ਸਿੰਘ ਤੁਰੇ ਜੁਝਾਰੂ ਲਹਿਰ 'ਚ ਕਿਵੇਂ ਉਹਨਾਂ ਦੇ ਘਰਾਂ ਨੂੰ ਵੀਰਾਨ ਕਰ ਦਿੱਤਾ ਗਿਆ, ਉਹਨਾਂ ਦੇ ਡੰਗਰ ਭੁੱਖੇ ਮਾਰ ਦਿੱਤੇ ਗਏ, ਔਰ ਉਹਨਾਂ ਦੇ ਚੁੱਲ੍ਹਿਆਂ 'ਚ ਅੱਜ ਤੱਕ ਵੀ ਘਾਹ ਉੱਗਿਆ ਕਿਉਂਕਿ ਉਹ ਉੱਥੇ ਰੋਟੀ ਨਹੀਂ ਪੱਕਦੀ ਹੈ, ਕੋਈ ਹੈ ਨਹੀਂ ਹੈ। ਸੋ ਉਹ ਇਹ ਕਹਿੰਦੇ ਨੇ ਹਰਾਮ ਦੇ ਟੁੱਕੜ ਨਾਲੋਂ ਤੁਸੀਂ ਆਪਣੀ ਕੌਮ ਦੀ ਗੈਰਤ ਨਾਲ ਸਮਝੌਤਾ ਕਰੋ, ਹਰਾਮ ਦੇ ਟੁੱਕੜ ਖਾਓ। ਹਰਾਮ ਦੇ ਟੁੱਕੜ ਨਾਲੋਂ ਚੁੱਲ੍ਹਿਆਂ 'ਚ ਘਾਹ ਚੰਗਾ, ਬੇਜ਼ਮੀਰੇ ਜਿਉਣ ਨਾਲੋਂ ਸਿਵਿਆਂ ਦਾ ਰਾਹ ਚੰਗਾ। ਡੈਥ ਜਦੋਂ ਹੁਣ ਇਹ ਸੀ ਹੈਨਰੀ ਪੈਟਰਿਕ ਦੀ ਗੱਲ ਕਿ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ, ਕਿ ਭਾਈ ਤੁਸੀਂ ਗੁਲਾਮੀ ਬੇਜ਼ਮੀਰੇ ਹੋ ਕੇ ਜਿਉਣ ਨਾਲੋਂ ਜਿਹੜਾ ਹੈ ਉਹ ਤਾਂ ਮੌਤ ਨੂੰ ਜਿਹੜਾ ਉਹ ਪਿਆਰ ਕਰਨਾ ਜ਼ਿਆਦਾ ਬਿਹਤਰ ਹੈ। ਕਿ ਜੇ ਸ਼ਾਂਤੀ ਦਾ ਮਤਲਬ ਇਹੀ ਹੈ ਕਿ ਤੁਸੀਂ ਆਪਣੀ ਜ਼ਮੀਰ ਮਾਰ ਕੇ ਜਿਓ, ਉਸ ਨਾਲੋਂ ਤਾਂ ਫਿਰ ਮੜੀਆਂ ਦੀ ਸ਼ਾਂਤੀ ਨਾਲੋਂ ਤਲਵਾਰਾਂ ਦਾ ਸ਼ੋਰ ਚੰਗਾ। ਫਿਰ ਤਾਂ ਤੇਗ ਖੜਕਣੀ ਚਾਹੀਦੀ ਹੈ, ਫਿਰ ਤਾਂ ਗੈਰਤ ਔਰ ਅਣਖ ਦਾ ਪ੍ਰਗਟਾਵਾ ਹੋਣਾ ਚਾਹੀਦਾ। ਹੁਣ ਬੇਸ਼ੱਕ ਪੰਜਾਬ ਦੇ ਵਿੱਚ ਬੀਜੇਪੀ ਕੁੱਟ ਖਾ ਗਈ, ਉਹਨਾਂ ਦੀ ਬੀ ਟੀਮ ਉਹਨਾਂ ਨੇ ਅੱਗੇ ਕਰ ਦਿੱਤੀ,
ਲੇਕਿਨ ਅਸੀਂ ਉਸ ਤੋਂ ਚੋਣਾਂ ਤੋਂ ਪਹਿਲਾਂ ਠੀਕ ਦੇਖਿਆ ਕਿ ਕਿਵੇਂ ਦਿੱਲੀ ਕਮੇਟੀ ਦਾ ਮਨਜਿੰਦਰ ਸਿਰਸਾ ਜਿਹੜਾ ਪਹਿਲਾਂ ਦਾ ਪਾਲਿਆ ਹੋਇਆ ਮੋਲ ਜਿਹਨੂੰ ਕਹਿੰਦੇ ਨੇ ਉਸ ਨੂੰ ਬਾਹਰ ਕੱਢਿਆ ਔਰ ਫਿਰ ਉਹਨੇ ਇੱਕ 32 ਤੋਂ 34 ਤੱਕ ਇਸ ਕਿਸਮ ਦੇ ਗੋਲ ਪੱਗਾਂ ਵਾਲੇ ਅਖੌਤੀ ਸੰਤ ਅਖੌਤੀ ਇੰਟੈਲੈਕਚੁਅਲ ਉਹਨਾਂ ਦਾ ਇੱਕ ਜਥਾ ਲਿਜਾ ਕੇ ਜਿਹੜਾ ਉਹ ਮੋਦੀ ਦੇ ਨਾਲ ਬਿਠਾ ਦਿੱਤਾ ਔਰ ਖਬਰ ਕਿ ਜੀ ਇਹ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਸੀ ਕਿ ਭਾਈ ਇਹਨਾਂ ਟ੍ਰੇਟਰਸ ਵੱਲ ਜਿਹੜਾ ਉਹ ਲੋਕਾਂ ਨੂੰ ਦੇਖੋ ਜੀ ਸਿੱਖ ਕੌਮ ਤਾਂ ਹੁਣ ਮੋਦੀ ਦੇ ਨਾਲ ਖਲੋ ਗਈ। ਇਹ ਉਦੋਂ ਕੀਤਾ ਗਿਆ ਜਦੋਂ ਕਿ ਇੱਥੋਂ ਮੋਦੀ ਦੌੜਿਆ ਕਿ ਚੰਨੀ ਕੋ ਕਹਿ ਦੇਣਾ ਜ਼ਿੰਦਾ ਵਾਪਸ ਆ ਗਿਆ ਹੂੰ ਸ਼ੁਕਰੀਆ। ਉਹ ਸਾਰੀ ਡਰਾਮੇਬਾਜ਼ੀ ਪਰ ਉਹ ਗੱਲ ਚੱਲੀ ਨਹੀਂ ਔਰ ਜ਼ਾਹਰ ਹੈ ਕਿ ਜਿਹੜੇ ਇਸ ਕਿਸਮ ਦੇ ਬੇਜ਼ਮੀਰੇ ਲੋਕ ਹੁੰਦੇ ਨੇ ਜਿਨ੍ਹਾਂ ਦੀ ਰੋਟੀ ਰੋਜ਼ੀ ਉਹਨਾਂ 'ਚ ਮਨਜਿੰਦਰ ਸਿਰਸਾ ਇੱਕ ਉਹ ਮਾਈਨੋਰਟੀ ਕਮਿਸ਼ਨ ਦਾ ਚੇਅਰਮੈਨ ਵੀ ਉਹਨੂੰ ਬਣਾਇਆ ਸੀ, ਉਹਨੂੰ ਦੇਵੀ ਲਾਲ ਨੇ ਹਰਿਆਣੇ ਤੋਂ MP ਵੀ ਬਣਾਇਆ, ਤਰਲੋਚਨ ਸਿੰਘ ਵੱਡਾ ਫਰਾਡੀਆ ਵੱਡਾ ਪਖੰਡੀ ਝੂਠਾ ਔਰ ਬਹੁਤ ਸਾਰੇ TV ਚੈਨਲਾਂ 'ਤੇ ਬੈਠ ਕੇ ਉਹ ਬੜਾ ਬਹੁਤ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਹੁੰਦਾ ਕੋਈ ਰਿਸਰਚ ਕਰਨ ਦਾ ਉਹ ਸਮਝਦੇ ਨੇ ਵੀ ਵਾਹ 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 ਕਿਆ ਸਿੱਖਾਂ ਨੇ ਕੰਮ ਕੀਤਾ। ਉਹ ਗਿਆਨੀ ਜ਼ੈਲ ਸਿੰਘ ਦਾ ਉਸ ਕਿਸਮ ਦਾ ਉਹ ਜਦੋਂ ਉਹ ਚੀਫ ਮਿਨਿਸਟਰ ਸੀ ਜ਼ੈਲ ਸਿੰਘ ਤੇ ਉਹਦੇ ਲਈ ਜੋ ਕਰਦਾ ਸੀ ਮੈਂ ਬਿਆਨ ਨਹੀਂ ਕਰ ਸਕਦਾ ਉਹਦਾ ਕੀ ਰੋਲ ਸੀ। ਵਾਈਟ ਹਾਊਸ ਜਦੋਂ ਉੱਥੇ ਉਹ ਰਾਸ਼ਟਰਪਤੀ ਭਵਨ ਪਹੁੰਚ ਗਿਆ ਉੱਥੇ ਵੀ ਪਹੁੰਚ ਗਿਆ ਉਹਦਾ PR ਬਣ ਕੇ ਉੱਥੇ ਵੀ ਉਹੀ ਘਟੀਆ ਕੰਮ ਕਰਦਾ ਰਿਹਾ ਜਿਨ੍ਹਾਂ ਨੂੰ ਅਸੀਂ ਭੜੂਏ ਕਹਿੰਦੇ ਆ ਪਿੰਪ ਕਹਿੰਦੇ ਆ ਉਹ ਰੋਲ ਇਹਦਾ ਰਿਹਾ ਤੇ ਇਹ ਵੱਡਾ ਬਣਿਆ ਹੁੰਦਾ। ਅੱਜ ਕੱਲ੍ਹ ਵੱਡਾ ਮੋਦੀ ਦਾ ਆਮ ਲੋਕ ਕਹਿੰਦੇ ਮੈਂ ਹੀ ਕਿਸਾਨਾਂ ਦੀ ਮੂਵਮੈਂਟ ਵੇਲੇ ਵੀ ਮੈਂ ਹੀ ਮੋਦੀ ਜੀ ਨੂੰ ਕਿਹਾ ਫਿਰ ਮੈਂ ਹੀ ਕਿਹਾ ਹੁਣ ਮਤਲਬ ਹੈ ਮੈਂ ਇਹਨੂੰ ਇਸ ਲਈ ਕਰ ਰਿਹਾ ਡਿਸਕਸ ਵੀ ਇਹ ਇੱਕ ਨਵਾਂ ਇਹਨਾਂ ਨੇ ਫਿਰ ਸ਼ੁਰੂ ਕੀਤਾ। ਉਹਨਾਂ ਨੂੰ ਲੱਗਦਾ ਕਿ ਬਈ ਇਹ ਹੁਣ ਪੀਰੀਅਡ ਹੈ ਫਿਰ BJP ਦੀ ਉਹ ਸੈੱਲ ਕਰੋ ਔਰ ਇਹ ਖਬਰ ਸੀ ਕਿ ਜੀ ਇੱਕ ਵੱਡਾ ਜਥਾ ਲੈ ਕੇ ਸਿੱਖ ਬੁੱਧੀਜੀਵੀਆਂ ਦਾ ਕਿ ਜੀ ਮੋਦੀ ਦੇ ਨਾਲ ਮੁਲਾਕਾਤ ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਉਹਨਾਂ ਨੇ ਜਿਹੜੇ ਬੇਜ਼ਮੀਰੇ ਨੇ ਔਰ ਜ਼ਾਹਰ ਹੈ ਕਿ ਸਾਰੇ ਉਹਨਾਂ 'ਚੋਂ ਕੁਝ ਕਰੀਅਰਿਸਟ ਵੀ ਨੇ ਜਿਨ੍ਹਾਂ ਦੇ ਨਾਂ ਜੇ ਤੁਸੀਂ ਦੇਖੋ ਤੇ ਉਹ ਉਹਨਾਂ ਦਾ ਭਾਰ ਤੋਂ ਲੱਗਦਾ ਹੈ ਕਿ ਭਾਈ ਇਹਨਾਂ 'ਚ ਕੌਮੀ ਕਮਿਸ਼ਨ ਦੀ ਐਕਸਪਰਟ ਪੈਨਲ ਮੈਂਬਰ ਵੀ ਹੈ ਬੀਬੀ। ਇਸ ਤੋਂ ਇਲਾਵਾ ਗੁਰੂ ਨਾਨਕ ਯੂਨੀਵਰਸਿਟੀ ਪਟਿਆਲਾ ਦਾ ਉਪ ਕੁਲਪਤੀ ਕਰਮਜੀਤ ਸਿੰਘ, ਸਾਬਕਾ ਏਅਰ ਮਾਰਸ਼ਲ ਪਰਮਜੀਤ ਸਿੰਘ ਭੰਗੂ, ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਦਾ ਹੀ ਜਸਪਾਲ ਸਿੰਘ ਸੰਧੂ, ਪੰਜਾਬ ਸਿੰਧ ਬੈਂਕ ਦੇ ਵੱਡੇ ਨਾਂ ਭਾਰੀ ਨਾਂ ਦਿੱਤੇ ਹੋਏ ਨੇ। ਲੇਕਿਨ ਹੁਣ ਇਹਨਾਂ ਨੂੰ ਇਹ ਲੈ ਕੇ ਕਾਹਦੇ ਲਈ ਗਏ ਦੱਸਣ ਦੇ ਲਈ ਕਿ ਜੀ ਦੇਖੋ ਉਹ ਖੜੇ ਨੇ ਦਰਸ਼ਕ ਦੇਖ ਸਕਦੇ ਨੇ ਉਹਨਾਂ ਦੀਆਂ ਪਿਕਚਰਸ ਵੀ ਬੈਕਗਰਾਊਂਡ 'ਚ ਇਵੇਂ ਹੱਥ ਜੋੜ ਕੇ ਗੁਲਾਮਾਂ ਵਾਂਗ ਖੜੇ ਨੇ। ਉਹ ਕਹਿ ਰਹੇ ਜੀ ਮੋਦੀ ਜੀ ਜਿੰਨਾ ਤੁਸੀਂ ਸਿੱਖ ਕਮਿਊਨਿਟੀ ਦੇ ਲਈ ਕੀਤਾ ਤੁਸੀਂ ਕਰ ਰਹੇ ਹੋ ਇਹਨਾਂ ਤਾਂ ਪਹਿਲਾਂ ਕੋਈ ਨਹੀਂ ਆਇਆ। ਔਰ ਉਹ ਅੱਗੋਂ ਮੋਦੀ ਕੀ ਕਹਿ ਰਿਹਾ ਸਿੱਖਸ ਹੈਵ ਐਕਸੈਲਡ ਗਲੋਬਲੀ। ਉਹ ਕਹਿੰਦਾ ਜੀ ਮੈਂ ਤਾਂ ਜੋ ਕਰ ਹੀ ਰਿਹਾ ਮੈਨੂੰ ਔਰ ਇੱਕ ਉਹਨਾਂ ਨੂੰ ਕਹਿ ਰਿਹਾ ਮੋਦੀ ਜੀ ਤੁਹਾਡੇ 'ਚ ਵੀ ਬਹੁਤ ਸਿੱਖਾਂ ਵਾਲੇ ਗੁਣ ਨੇ ਜਿਵੇਂ ਤੁਹਾਡਾ 56 ਇੰਚ ਦਾ ਸੀਨਾ ਹੈ ਔਰ ਤੁਸੀਂ ਨਿਡਰ ਹੋ ਔਰ ਜਿਵੇਂ ਤੁਸੀਂ ਜਿਹੜਾ ਇਸ ਵੇਲੇ ਭਾਰਤ ਨਹੀਂ ਦੁਨੀਆ ਦੇ ਲੋਕ ਜਿਹੜੇ ਤੁਹਾਡੇ ਵੱਲ ਦੇਖ ਰਹੇ ਨੇ ਲੀਡਰਸ਼ਿਪ ਲਈ। ਮੈਂ ਕਿਹਾ ਵੀ ਵਾਹ 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 ਇਹ ਹੈ ਇਹ ਬੇਜ਼ਮੀਰਿਆਂ ਦੇ ਵੀ ਇੱਕ ਦੌੜ ਲੱਗ ਕਿਉਂਕਿ ਬੇਜ਼ਮੀਰਿਆਂ 'ਚ ਵੀ ਕਿਸੇ ਨੇ ਫਸਟ ਸੈਕਿੰਡ ਥਰਡ ਤਾਂ ਆਉਣਾ ਹੀ ਹੈ ਉਹ ਵੀ ਉਹ ਪ੍ਰੂਵ ਕਰਨਾ ਚਾਹੁੰਦੇ ਨੇ। ਔਰ ਉਹ ਮੋਦੀ ਜਿਹੜਾ ਹੈ ਉਹਨਾਂ ਸਾਰਿਆਂ ਨੂੰ ਕਹਿ ਰਿਹਾ ਕਿ ਜੀ ਇਹ ਤੁਸੀਂ ਬਹੁਤ ਚੰਗਾ ਕੀਤਾ ਮੈਨੂੰ ਮਿਲਣ ਆਇਓ ਔਰ ਉਹਨਾਂ ਨੇ ਕਿਹਾ ਕਿ ਵੀ ਹਿਸ ਗਵਰਨਮੈਂਟ ਵਾਸ ਕਮਿਟਡ ਟੂ ਰਿਜ਼ੋਲਵਿੰਗ ਇਸ਼ੂਜ਼ ਬੀਇੰਗ ਫੇਸਡ ਬਾਈ ਦਾ ਸਿੱਖਸ। ਉਹ BJP ਦੀ ਗਵਰਨਮੈਂਟ ਹਿਮਾਚਲ 'ਚ ਹੈ ਉੱਥੇ ਤੁਹਾਡੇ ਨਿਸ਼ਾਨ ਸਾਹਿਬ ਉਹਨਾਂ ਨੇ ਲਵਾ ਦਿੱਤੇ ਨੇ ਉਹਨਾਂ ਨੇ ਤੁਹਾਡਾ ਜੀਣਾ ਹਰਾਮ ਕੀਤਾ ਹੋਇਆ ਹੈ। UP ਦੇ ਵਿੱਚ ਉਹ ਯੋਗੀ ਵਾਪਸ ਆਇਆ ਔਰ ਕੱਲ੍ਹ ਇੱਕ ਵੀਡੀਓ ਮੈਨੂੰ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਭੇਜੀ ਹੈ ਇੱਕ ਸਿੱਖ ਬੱਚੇ ਨੂੰ ਕਿਵੇਂ ਕੁੱਟ-ਕੁੱਟ ਕੇ ਮਾਰ ਰਹੇ ਨੇ ਉੱਥੇ ਲਖੀਮਪੁਰ ਖੇੜੀ ਦੇ ਵਿੱਚ ਔਰ ਸਾਰੇ ਪਾਸੇ ਆਉਣ ਵਾਲੇ ਪੀਰੀਅਡ ਦੇ ਔਰ ਇਹ ਜਾ ਕੇ ਉੱਥੇ ਉਹਨੂੰ ਕਹਿ ਰਹੇ ਨੇ ਤੂੰ ਸਿੱਖਾਂ ਦਾ ਗਮ ਖਾ ਰਿਹਾ। ਉਹ ਵੀ ਕਹਿ ਰਿਹਾ ਜੀ ਮੈਂ ਜਿਹੜੀਆਂ ਨੇ ਔਰ ਉਹ ਕਹਿ ਰਿਹਾ ਕਿ ਮੈਂ ਬਹੁਤ ਪ੍ਰਾਊਡ ਹੈ ਸਿੱਖਾਂ ਦੇ ਉੱਤੇ ਦੇਅਰ ਗਵਰਨਮੈਂਟ ਵਾਜ਼ ਕਮਿਟਡ ਟੂ ਰਿਜ਼ੋਲਵਿੰਗ ਇਸ਼ੂਜ਼ ਬੀਇੰਗ ਫੇਸਡ ਬਾਈ ਦਾ ਸਿੱਖਸ ਔਰ ਉਹ ਸਿਰਸਾ ਉਹਨੂੰ ਥੈਂਕ ਯੂ ਕਰ ਰਿਹਾ ਜੀ ਤੁਸੀਂ ਸਿੱਖਾਂ ਦੀਆਂ ਪ੍ਰੋਬਲਮਸ ਰਿਜ਼ੋਲਵ ਕਰਤੀਆਂ ਜੋ ਪਿਛਲੇ 70 ਸਾਲ 'ਚ ਕਿਸੇ ਨੇ ਨਹੀਂ ਸੀ ਕੀਤਾ। ਸਾਰੀਆਂ ਹਕੂਮਤਾਂ ਇਨਕੋ ਇਗਨੋਰ ਕਰ ਰਹੀਆਂ ਸੀ ਉਹ ਤੁਸੀਂ ਜਿਹੜੀਆਂ ਨੇ ਉਹ ਕਰ ਦਿੱਤੀਆਂ ਨੇ ਔਰ ਉਹਨਾਂ 'ਚ ਜਿਹੜੇ ਮੈਂ ਆਲਰੇਡੀ ਨਾਂ ਲਏ ਨੇ ਉਹਨਾਂ ਨੂੰ ਮੈਂ ਹੁਣ ਰਿਪੀਟ ਨਹੀਂ ਕਰਾਂਗਾ। ਲੇਕਿਨ ਇਹ ਗੱਲ ਆਪਣੇ ਆਪ ਦੇ ਵਿੱਚ ਔਰ ਗੱਲ ਇਹ ਨਹੀਂ ਹੈ ਕਿ ਵੀ ਇੱਥੇ ਹੀ ਰੁਕੀ ਹੋਈ ਹੈ। ਹੁਣ ਉਹ ਤਰਲੋਚਨ ਸਿੰਘ ਭੜੂਆ ਪੰਜਾਬੀ 'ਚ ਪਿੰਪ ਦੀ ਪੰਜਾਬੀ ਭੜੂਆ ਹੁੰਦੀ ਹੈ ਔਰ ਭੜੂਏ ਨੂੰ ਡਿਫਾਈਨ ਕਰਦੇ ਨੇ ਹੂ ਸੈਲ ਦੇਅਰ ਓਨ ਮਦਰਸ ਐਂਡ ਸਿਸਟਰਸ ਇਹ ਉਸ ਕੈਟਾਗਰੀ ਦਾ ਹੈਗਾ ਤਰਲੋਚਨ ਸਿੰਘ। ਹੁਣ ਇਹ ਕਸ਼ਮੀਰ ਫਾਈਲਸ ਤੋਂ ਬਾਅਦ ਜਿਹੜਾ ਪੰਜਾਬ ਵੱਲ ਕਰਾਉਣਾ ਹੈ ਮੈਨੂੰ ਨਹੀਂ ਸੀ ਪਤਾ ਕਿ ਵੀ ਆਲਰੇਡੀ ਇਸ ਪ੍ਰੋਜੈਕਟ ਨੂੰ ਇਹਦੇ ਹਵਾਲੇ ਕੀਤਾ ਹੋਇਆ
ਹੁਣ ਇਹ ਤਰਲੋਚਨ ਸਿੰਘ ਪਹੁੰਚ ਜਾਂਦਾ ਹੈ ਮੁੰਬਈ ਮਹੇਸ਼ ਭੱਟ, ਅੱਛਾ ਉਸ ਦੇ ਨਾਲ ਉਹਦੀ ਮੁਲਾਕਾਤ ਹੁੰਦੀ ਹੈ ਔਰ ਕੋਈ ਇਹ ਸੀਰੀਅਲ ਬਣਾ ਰਹੇ ਨੇ ਮਹੇਸ਼ ਭੱਟ ਤੋਂ ਜਿਸ ਦਾ ਉਹਨਾਂ ਨੇ ਨਾਂ ਹੀ ਰੱਖਿਆ ਪਤਾ ਨਹੀਂ ਧੰਨ ਤੇਰੀ ਸਿੱਖੀ ਜੀ, ਔਰ ਧੰਨ ਤੇਰੀ ਸਿੱਖੀ 'ਚ, ਔਰ ਉਹਦੇ 'ਚ ਖਬਰ ਲਾਈ ਹੋਈ ਹੈ ਜੀ 'ਚ ਤਰਲੋਚਨ ਸਿੰਘ ਤੋਂ ਦੇਸ਼ ਦੀ ਵੰਡ ਦੀ ਕਹਾਣੀ ਸੁਣ ਕੇ ਭਾਵਕ ਹੋਏ ਮਹੇਸ਼ ਭੱਟ, ਔਰ ਉਹਨੂੰ ਦਿਖਾਇਆ ਹੋਇਆ ਕਿ ਮਹੇਸ਼ ਭੱਟ ਆਪਣਾ ਸਿਰ ਕਰਕੇ ਰੋਣ ਲੱਗ ਗਿਆ। ਉਹਨੇ ਕਹਾਣੀ ਸੁਣੀ ਕਿ ਜੀ ਕਿੰਨੀਆਂ 47 'ਚ ਭਾਰਤ ਪਾਕਿਸਤਾਨ ਵੰਡ ਮੌਕੇ ਕਿੰਨੀ ਸਿੱਖਾਂ ਦੀ ਕਤਲੋਗਾਰਤ ਕੁਰਬਾਨੀਆਂ। ਉਹਨੇ ਕਿਹਾ ਜੀ, ਮਹੇਸ਼ ਭੱਟ ਨੇ ਕਿਹਾ ਕਿ ਉਹ ਸਿੱਖਾਂ ਦੇ ਇਸ ਕਿਰਦਾਰ ਤੇ ਬਹਾਦਰੀ ਦੀ ਗਾਥਾ ਨੂੰ ਵੈਬ ਸੀਰੀਜ਼ ਰਾਹੀਂ ਜਿਹੜਾ ਹੈ ਉਹ ਦੂਜਿਆਂ ਲੋਕਾਂ ਦੇ ਸਾਹਮਣੇ ਰੱਖਣਗੇ, ਔਰ ਖ਼ਾਸ ਤੌਰ 'ਤੇ ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਦਾ ਮੈਂਬਰ ਵੀ ਹੈ ਤਰਲੋਚਨ ਸਿੰਘ। ਇਹ ਉੱਥੇ ਜਾ ਕੇ 2 ਘੰਟੇ ਉਹਨੇ ਮੁਲਾਕਾਤ ਕੀਤੀ। ਸੋ ਹੁਣ ਇਸ ਗੱਲ ਲਈ ਤਿਆਰ ਰਹੋ ਕਿ ਆਉਣ ਵਾਲੇ ਦਿਨਾਂ 'ਚ ਕਸ਼ਮੀਰ ਫਾਈਲਸ ਦੀ ਤਰਜ਼ ਦੇ ਉੱਤੇ ਇਸ ਕਿਸਮ ਦੀ ਫਿਲਮ ਜਿਹੜੀ ਇਕੱਲੀ ਇਹੀ ਨਹੀਂ ਕਿ ਵੀ ਪੰਜਾਬ 'ਚ 80ਵੇਂ 90ਵੇਂ 'ਚ ਉਹਨਾਂ ਨੇ ਸਾਨੂੰ ਵਿਲੀਫਾਈ ਕਰਨਾ ਜਾਂ ਵਿਲਨ ਬਣਾਉਣਾ, 47 ਦੌਰ ਦੇ ਜਿਹੜੇ ਨੇ ਜ਼ਖਮ ਉਹਨਾਂ ਨੂੰ ਵੀ ਉਹਨਾਂ ਨੇ ਵਨ ਸਾਈਡਡ ਬਣਾ ਕੇ ਜਿਹੜਾ ਉਹ ਕਰਨਾ ਹੈ। ਔਰ ਮੈਂ ਜਿਵੇਂ ਕਨਕਲੂਜਨ ਦੇ ਵਿੱਚ ਅਸੀਂ ਰੂਹਾਨੀ ਵਿਚਾਰ ਕਰਦੇ ਹਾਂ, ਅਸੀਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਸ੍ਰੀ ਰਾਗ ਦੇ ਵਿੱਚ ਸ਼ਬਦ ਵਿਚਾਰ ਰਹੇ। ਤ੍ਰੈ ਗੁਣ ਮਾਇਆ ਮੋਹ ਹੈ, ਗੁਰਮੁਖ ਚੌਥਾ ਪਦ ਪਾਏ, ਕਰ ਕਿਰਪਾ ਮਿਲਾਇਨ, ਹਰ ਨਾਮ ਵਸਿਆ ਮਨ ਆਏ, ਪੋਤੈ ਜਿਨ ਕੈ ਪੁਨ ਹੈ, ਤਿਨ ਸਤ ਸੰਗਤ ਮਿਲਾਏ, ਭਾਈ ਰੇ ਗੁਰਮਤਿ ਸਾਚ ਰਹਾਓ, ਸਾਚੋ ਸਾਚ ਕਮਾਵਣਾ, ਸਾਚੈ ਸ਼ਬਦ ਮਿਲਾਓ ਰਹਾਓ। ਰਹਾਓ ਦੀ ਤੁਕ ਤੋਂ ਅਸੀਂ ਵਿਚਾਰ ਸ਼ੁਰੂ ਕਰਦੇ ਹਾਂ ਕਿ ਹੇ ਮੇਰੇ ਭਰਾ, ਹੇ ਮੇਰੇ ਵੀਰ, ਗੁਰਮਤਿ ਸਾਚ ਰਹਾਓ, ਕਿ ਗੁਰਮਤਿ ਦੇ ਰਸਤੇ ਦੇ ਉੱਤੇ ਜਿਹੜਾ ਸੱਚ ਦਾ ਰਸਤਾ ਹੈ, ਸੱਚਾਈ ਨਾਲ ਇਸ ਸੱਚ ਦੇ ਰਸਤੇ ਦੇ ਉੱਤੇ ਪਹਿਰਾ ਦਿਓ, ਖੁਲਾ ਜਾਓ। ਸਾਚੋ ਸਾਚ ਕਮਾਵਣ, ਆਪਣੇ ਜੀਵਨ ਦੇ ਅੰਦਰ ਸੱਚ ਕਮਾਓ, ਸੱਚ ਹੈ ਸ਼ਬਦ ਮਿਲਾਓ। ਤੇ ਜਦੋਂ ਤੁਸੀਂ ਇਸ ਸੱਚ ਨੂੰ ਕਮਾਉਂਦੇ ਹੋ, ਸੱਚ ਦੇ ਵਿੱਚ ਜੀਵਨ ਜਿਉਂਦੇ ਹੋ, ਤੇ ਫਿਰ ਜਿਹੜਾ ਪਰਮ ਸੱਚ ਰੱਬ ਹੈ ਉਸ ਦੇ ਨਾਲ ਤੁਹਾਡਾ ਮਿਲਾਪ ਹੁੰਦਾ ਹੈ। ਤੇ ਜਦੋਂ ਇਵੇਂ ਇਹ ਅਵਸਥਾ ਬਣਦੀ ਹੈ, ਤ੍ਰੈ ਗੁਣ ਮਾਇਆ ਮੋਹ ਹੈ, ਗੁਰਮੁਖ ਚੌਥਾ ਪਦ ਪਾਏ, ਕਿ ਜਿਹੜੇ ਆਮ ਦੁਨੀਆਦਾਰ ਲੋਕ ਨੇ ਉਹ ਰਜੋ ਤਮੋ ਸਤੋ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ, ਇਸ ਤਿੰਨੋਂ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਖੁਆਰ ਹੋ ਰਹੇ ਹੁੰਦੇ ਨੇ। ਪਰ ਜਿਹੜਾ ਗੁਰਮੁਖ ਹੈ, ਜਿਹਨੇ ਗੁਰੂ ਵੱਲ ਮੂੰਹ ਕੀਤਾ, ਉਹ ਚੌਥਾ ਪਦ ਜਿਹੜਾ ਦੁਨਿਆਵੀ ਪਕੜ ਤੋਂ ਉੱਪਰ ਰੱਬ ਦੇ ਨਾਲ ਇਕਮਿਕਤਾ ਹੈ, ਉਹਨੂੰ ਹਾਸਲ ਕਰਦਾ ਹੈ। ਕਰ ਕਿਰਪਾ ਮਿਲਾਇਨ, ਹਰ ਨਾਮ ਵਸਿਆ ਮਨ ਆਏ, ਰੱਬ ਦੀ ਰਹਿਮਤ ਦੇ ਨਾਲ ਉਹ ਰੱਬ ਨਾਲ ਮਿਲੇ ਹੁੰਦੇ ਨੇ, ਉਹਨਾਂ ਦੇ ਅੰਦਰ ਰੱਬ ਦਾ ਨਾਂ ਆ ਕੇ ਵਸ ਜਾਂਦਾ ਹੈ। ਪੋਤੈ ਜਿਨ ਕੇ ਪੁੰਨ ਹੈ, ਪੋਤੈ ਫਾਰਸੀ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਖਜ਼ਾਨਾ, ਕਿ ਜਿਨ੍ਹਾਂ ਦੇ ਕੋਲ ਇਹ ਨਾਮ ਦਾ ਖਜ਼ਾਨਾ ਹੈ, ਤਿੰਨ ਸਤ ਸੰਗਤ ਮਿਲਾਏ, ਜਿਨ੍ਹਾਂ ਨੂੰ ਰੱਬ ਨੇ ਇਹ ਖਜ਼ਾਨਾ, ਪੁੰਨ ਦਾ ਖਜ਼ਾਨਾ ਬਖਸ਼ਿਆ ਹੋਇਆ ਹੈ, ਉਹ ਸਤ ਸੰਗਤ ਦੇ ਵਿੱਚ ਆ ਕੇ ਜੁੜਦੇ ਨੇ, ਔਰ ਇਸ ਤਰ੍ਹਾਂ ਉਹ ਸੱਚ ਦਾ ਜੀਵਨ ਜਿਉਂਦੇ ਆ, ਸੱਚ ਦੇ ਰਾਹ 'ਤੇ ਤੁਰਦੇ ਆ, ਸੱਚ ਵਿੱਚ ਹੀ ਸਮਾਏ ਰਹਿੰਦੇ ਨੇ। ਜਿਨੀ ਨਾਮ ਪਛਾਣਿਆ, ਤਿੰਨ ਵਿਟੋਂ ਬਲ ਜਾਉ, ਆਪ ਛੋੜ ਚਰਨੀ ਲੱਗਾ, ਚੱਲਾਂ ਤਿਨ ਕੈ ਭਾਏ, ਲਾਹਾ ਹਰ ਹਰ ਨਾਮ ਮਿਲੇ, ਸਹਿਜੇ ਨਾਮ ਸਮਾਏ, ਕਿ ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਆਪਣਾ ਆਪਾ ਜੋੜ ਲਿਆ, ਉਸ ਦੀ ਪਛਾਣ ਕੀਤੀ। ਗੁਰੂ ਸਾਹਿਬ ਕਹਿੰਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹੈ, ਕੁਰਬਾਨ ਜਾਂਦਾ ਹੈ, ਮੈਂ ਆਪਣਾ ਆਪਾ ਛੱਡ ਕੇ ਉਹਨਾਂ ਦੇ ਚਰਨੀ ਲੱਗਦਾ ਹੈ, ਔਰ ਮੈਂ ਉਹਨਾਂ ਦੇ ਪਿਆਰ ਦੇ ਵਿੱਚ, ਪਾਏ ਹੁੰਦਾ ਭਾਏ ਭਾਵਨੀ, ਇੱਕ ਭੈ ਭਾਵਨੀ, ਇੱਕ ਭੈ ਡਰ ਨੂੰ ਕਹਿੰਦੇ ਨੇ, ਭਾਵਨਾ ਪਿਆਰ ਨੂੰ ਕਹਿੰਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਜਿਹੜੇ ਰੱਬ ਦੇ ਨਾਲ ਜੁੜੇ ਹੋਏ ਨੇ, ਉਹਨਾਂ ਤੋਂ ਮੈਂ ਕੁਰਬਾਨ, ਉਹਨਾਂ ਦੇ ਮੈਂ ਚਰਨੀ ਲੱਗਾ, ਔਰ ਉਹਨਾਂ ਦੇ ਪਿਆਰ ਦੇ ਵਿੱਚ ਮੈਂ ਆਪਾ ਗਰਕ ਕਰਦੇ ਹਾਂ। ਲਾਹਾ ਹਰ ਹਰ ਨਾਮ ਮਿਲੇ, ਸਹਿਜੇ ਨਾਮ ਸਮਾਏ, ਕਿ ਮੈਂ ਉਸ ਸੰਗਤ ਦੇ ਵਿੱਚ ਜਦੋਂ ਹੋਵਾਂਗਾ ਤੇ ਵਾਹਿਗੁਰੂ ਦੇ ਨਾਮ ਨੂੰ ਜਪਣ ਵਾਲਿਆਂ ਦੇ ਨਾਲ ਇਹੀ ਲਾਹਾ ਹੈ, ਔਰ ਮੇਰੇ ਅੰਦਰ ਉਹ ਸਹਿਜ ਦੀ ਅਵਸਥਾ ਪੈਦਾ ਹੋਏਗੀ, ਜਿਹੜੀ ਕਿ ਹਮੇਸ਼ਾ ਰੱਬ ਦੇ ਨਾਲ ਇਕਮਿਕਤਾ, ਰੱਬ ਨਾਲ ਲੀਨ ਹੋਣ ਦਾ ਨਾਂ ਹੈ। ਬਿਨ ਗੁਰ ਮਹਿਲ ਨਾ ਪਾਈ ਹੈ, ਨਾਮ ਨਾ ਪ੍ਰਾਪਤ ਹੋਏ, ਐਸਾ ਸਤਿਗੁਰ ਲੋੜ ਲਓ, ਜਿੱਦ ਪਾਈਐ ਜਿਦੋਂ ਪਾਈਐ ਸੱਚ ਸੋਏ, ਅਸੁਰ ਸੰਘਾਰੈ ਸੁਖ ਵਸੈ, ਜੋ ਤਿਸ ਭਾਵੈ ਸੋ ਹੋਏ,
ਕਿ ਗੁਰੂ ਦੀ ਰਹਿਮਤ ਤੋਂ ਬਿਨਾਂ ਨਿਰੰਕਾਰ ਦਾ ਦਰਬਾਰ, ਨਿਰੰਕਾਰ ਦਾ ਮਹਿਲ, ਨਿਰੰਕਾਰ ਦੀ ਦਰਗਾਹ 'ਚ ਪ੍ਰਵਾਨਗੀ ਨਹੀਂ ਹੁੰਦੀ, ਨਾਮ ਨਾ ਪ੍ਰਾਪਤ ਹੋਏ, ਰੱਬ ਦਾ ਨਾਂ ਜਾਂ ਉਸ ਦੇ ਵਿੱਚ ਇਮਰਸ਼ਨ ਪ੍ਰਾਪਤ ਨਹੀਂ ਹੁੰਦਾ। ਔਰ ਗੁਰੂ ਸਾਹਿਬ ਕਹਿੰਦੇ ਨੇ ਕਿ ਐਸਾ ਸਤਿਗੁਰੂ ਲੋੜ ਲਓ, ਐਸੇ ਸਤਿਗੁਰ ਦੀ ਭਾਲ 'ਚ ਉਹ ਜਦੋਂ ਪਾਈਐ ਸੱਚ ਸੋਏ, ਜਿਹਦੇ ਰਾਹੀਂ ਉਸ ਅਲਟੀਮੇਟ ਵਾਹਿਗੁਰੂ ਨੂੰ, ਉਸ ਅਲਟੀਮੇਟ ਨਿਰੰਕਾਰ ਨੂੰ ਪਾਇਆ ਜਾ ਸਕਦਾ। ਤੇ ਜਦੋਂ ਉਹ ਰੱਬ ਤੁਹਾਡੇ ਅੰਦਰ ਆ ਕੇ ਵਸ ਜਾਂਦਾ, ਉਸ ਰੱਬ ਦਾ ਨਾਂ ਅਸੁਰ ਸੰਘਾਰ ਹੈ। ਹੁਣ ਵੈਸੇ ਸੁਰ ਦੇਵਤੇ ਨੂੰ ਕਹਿੰਦੇ ਨੇ, ਅਸੁਰ ਰਾਖਸ਼ ਨੂੰ ਕਹਿੰਦੇ ਨੇ, ਪਰ ਇੱਥੇ ਅਸੁਰ ਨੇ ਵਿਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜੇ ਸਾਡੇ ਅੰਦਰ ਸਾਨੂੰ ਡਿਵੀਏਟ ਕਰਦੇ ਨੇ ਰੱਬ ਤੋਂ। ਤੇ ਜਦੋਂ ਰੱਬ ਆ ਕੇ ਵਸਦਾ, ਸੰਘਾਰਨਾ ਹੁੰਦਾ ਮਾਰਨਾ, ਕਿ ਉਹ ਜਿਹੜੇ ਸਾਰੇ ਹੀ ਨੈਗੇਟਿਵ ਟ੍ਰੇਟਸ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਦਾ ਐਂਡ ਹੁੰਦਾ, ਅੰਦਰ ਆ ਕੇ ਆਨੰਦ ਵਸਦਾ ਜੋ ਰੱਬ ਨੂੰ ਮਨਜ਼ੂਰ ਹੁੰਦਾ। ਅਸੀਂ ਇਹ ਫਿਰ ਇਹ ਜਿਉਣਾ ਸਿੱਖ ਜਾਂਦੇ ਹਾਂ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਕਿ ਤਿਸ ਭਾਵੈ ਸੋ ਹੋਏ। ਔਰ ਅਖੀਰ 'ਚ ਤੀਸਰੇ ਨਾਨਕ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਨੇ, ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ, ਇਹੋ ਸਹਿਸਾ ਮੂਲੇ ਨਾਹੀ, ਭਾਉ ਲਾਏ ਜਨ ਕੋਏ, ਨਾਨਕ ਏਕ ਜੋਤ ਦੋਏ ਮੂਰਤੀ, ਸ਼ਬਦ ਮਿਲਾਵਾ ਹੋਏ। ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ, ਕਿ ਜਦੋਂ ਤੁਸੀਂ ਜਿਉ ਜੇ ਹੁੰਦੇ ਹੋ ਉਹ ਜਿਹਾ ਹੀ ਤੁਹਾਡਾ ਜੀਵਨ ਬਣ ਜਾਂਦਾ। ਮਤਲਬ ਇਹ ਹੈ ਕਿ ਜਿਹੜੇ ਰੱਬ 'ਚ ਐਬਜ਼ੋਰਵ ਹੁੰਦੇ ਨੇ, ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ, ਉਹ ਜਿਹੀ ਤੁਹਾਨੂੰ ਪ੍ਰਤੀਤੀ ਆਪਣੇ ਅੰਦਰ ਮਹਿਸੂਸ ਹੁੰਦੀ ਹੈ। ਔਰ ਇਹੀ ਸ਼ਾਇਦ ਕਾਰਨ ਹੈ ਜਦੋਂ ਅਲਾਮਾ ਇਕਬਾਲ ਨੇ ਇਹ ਕਿਹਾ ਕਿ ਨੇਕ ਨੇ ਤੋ ਨੇਕ ਜਾਨਾ, ਬਦ ਨੇ ਬਦ ਜਾਨਾ ਮੁਝੇ, ਹਰ ਕਿਸੀ ਨੇ ਆਪਣੇ ਹੀ ਰੁਤਬੇ ਸੇ ਪਹਿਚਾਨਾ ਮੁਝੇ। ਹੁਣ ਇਹ ਹੈ ਜਦੋਂ ਤੁਸੀਂ ਆਪਣੇ ਸ਼ੀਸ਼ੇ ਦੇ ਸਾਹਮਣੇ ਆਪ ਖਲੋਂਦੇ ਹੋ ਤੇ ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ, ਕਿ ਜਿਵੇਂ ਤੁਸੀਂ ਹੋ ਔਰ ਗੁਰੂ ਨੂੰ ਸਮਝਦੇ ਹੋ, ਉਹ ਜਿਹੀ ਤੁਹਾਡੀ ਆਪਣੀ ਅਵਸਥਾ ਬਣਦੀ ਹੈ। ਇਹੋ ਸਹਿਸਾ ਮੂਲੇ ਨਾਹੀ, ਭਾਉ ਲਾਏ ਜਨ ਕੋਏ। ਫਿਰ ਜਿਹੜੇ ਇਸ ਗੁਰੂ ਦੇ ਉਸ ਉਪਦੇਸ਼ ਤੇ ਅਮੰਨਾ ਕਰਦੇ ਨੇ, ਉਹਨਾਂ ਦੇ ਅੰਦਰ ਕੋਈ ਸ਼ੱਕ ਸ਼ੁਬਾ ਨਹੀਂ ਰਹਿੰਦਾ। ਇਹ ਸਹਿਸਾ ਮੂਲੇ ਨਾਹੀ, ਉਹਦੀ ਜੜ ਹੀ ਨਹੀਂ ਉੱਗਦੀ ਹੈ ਕਿ ਤੁਹਾਡੇ ਅੰਦਰ ਕੋਈ ਡਾਊਟ ਪੈਦਾ ਹੋਏ। ਭਾਉ ਲਾਏ ਜਨ ਕੋਏ, ਤੁਸੀਂ ਉਸ ਰੱਬ ਦੇ ਪਿਆਰੇ ਨੂੰ ਕਿ ਭਾਈ ਮੈਨੂੰ ਉਸ ਰਸਤੇ ਤੇ ਕੋਈ ਤੋਰੇ, ਭਾਉ ਪਿਆਰ ਨੂੰ ਕਹਿੰਦੇ ਨੇ, ਉਸ ਪਾਸੇ ਲਾਏ। ਨਾਨਕ ਏਕ ਜੋਤ ਦੋਏ ਮੂਰਤੀ, ਸ਼ਬਦ ਮਿਲਾਵਾ ਹੋਏ। ਫਿਰ ਤੀਸਰੇ ਨਾਨਕ ਫਰਮਾਉਂਦੇ ਨੇ ਕਿ ਉਹ ਅਵਸਥਾ ਬਣ ਜਾਂਦੀ ਹੈ, ਇਵੇਂ ਜਿਵੇਂ ਆਨੰਦ ਕਾਰਜਾਂ ਵੇਲੇ ਵੀ ਇਹ ਲਾਈਨ ਤਾਂ ਸਭ ਨੂੰ ਜੋੜੀ ਨੂੰ ਸੁਣਾਈ ਜਾਂਦੀ ਹੈ ਕਿ ਧਨ ਪਿਰ ਇਹ ਨਾ ਆਖੀਐ, ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਐ ਸੋਏ। ਕਿ ਭਾਈ ਇਸਤਰੀ ਔਰ ਪੁਰਖ ਉਹੀ ਨੇ ਆਪਸੀ ਜੀਵਨ ਸਾਥੀ, ਜਿੱਥੇ ਏਕ ਜੋਤ ਦੋਏ ਮੂਰਤੀ। ਹਾਲਾਂਕਿ ਇਹ ਵੀ ਰੂਹਾਨੀਅਤ ਦੀ ਗੱਲ ਹੈ, ਤੇ ਇੱਥੇ ਇਹੀ ਤੀਸਰੇ ਪਾਤਸ਼ਾਹ ਨੇ ਕਿਹਾ, ਨਾਨਕ ਏਕ ਜੋਤ ਦੋਏ ਮੂਰਤੀ, ਤੁਹਾਡੀ ਇੱਕ ਜੋਤ ਹੈ। ਤੁਸੀਂ ਭਾਵੇਂ ਰੱਬ ਔਰ ਬੰਦਾ ਲੱਗਦਾ ਦੋ ਹੋਂਦ, ਪਰ ਤੁਹਾਡੇ ਅੰਦਰ ਰੱਬ ਦਾ ਪਿਆਰ ਹੁੰਦਾ ਤੇ ਤੁਸੀਂ ਸ਼ਬਦ ਮਿਲਾਵਾ ਹੋਏ, ਹਮੇਸ਼ਾ ਉਸ ਦੇ ਨਾਲ ਮਿਲਾਪ ਚ ਹੁੰਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅਧਿਆਇ ਵਿੱਚ ਸ਼ੁਰੂ ਤੇ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tveri4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇ ਦਿਓ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।